ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने लिए मौजूद ने मसूद मल्ली जी। मसूद जी जी आए जी। बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਜੀ ਆਇਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਹੈ, ਆਦਾਬ ਅਰਜ਼ ਹੈ, ਸਲਾਮ ਕਹਿਣਾ ਹਾਂ। ਅੱਜ ਦੇ ਅਪਡੇਟ ਪਾਕਿਸਤਾਨ ਤੇ ਜਦੋਂ ਅਮਰੀਕਾ ਦੇ ਵਿੱਚ 5 ਜੂਨ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ ਇੰਡੀਆ ਦੇ ਵਿੱਚ 6 ਜੂਨ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਜੀ। ਮसूद बाद ने खबर ले ਜੀ। गिलगित बल्तिस्तान च चोणा, इंडिया दा एतराज ते पाकिस्तान दा जवाब की अपडेट है। ਅਸਲ ਦੇ ਵਿੱਚ ਜੀ ਭਾਰਤ ਦਾ ਇਹ ਆਖਣਾ ਹੈ ਕਿ ਗਿਲਗਿਤ ਔਰ ਬਲਤਿਸਤਾਨ ਸੂਬਾ ਹੈ ਜਿਹੜਾ ਪਾਕਿਸਤਾਨ ਦਾ, ਜਿਹੜਾ ਪਹਿਲਾਂ ਫੈਡਰਲ ਏਰੀਆ ਹੁੰਦਾ ਸੀਗਾ, ਇਹਨੂੰ ਹੁਣ ਸੂਬੇ ਦਾ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਨੇ ਦਿੱਤਾ ਨਾ, ਰੂਪ ਇਮਰਾਨ ਖਾਨ ਦੇ ਦੌਰ ਦੇ ਵਿੱਚ। ਉਦੋਂ ਜਦੋਂ ਇੰਡੀਆ ਨੇ ਆਪਣੇ ਕਬਜ਼ੇ 'ਚ ਆਏ ਕਸ਼ਮੀਰ ਦੀ ਹਸੀਅਤ ਮਕਾਈ ਤੇ ਇਧਰੋਂ ਪਾਕਿਸਤਾਨ ਨੇ ਵੀ ਜਵਾਬ 'ਚ ਇਹ ਕੰਮ ਕੀਤਾ। ਹੁਣ ਪਾਕਿਸਤਾਨ ਉੱਥੇ ਪਹਿਲੀ ਵਾਰ ਚੋਣਾਂ ਕਰਵਾਉਣ ਜਾ ਰਿਹਾ ਹੈ ਕਿ ਲੋਕ ਆਪਣੇ ਨੁਮਾਇੰਦੇ ਜਿਹੜੇ ਇਲੈਕਟ ਕਰਨ। ਚੋਣਾਂ 7 ਜੂਨ ਨੂੰ ਹੋਣ ਜਾ ਰਹੀਆਂ ਨੇ। ਰੱਜ ਕੇ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਜ਼ੋਰ ਲਾ ਰਹੀਆਂ। ਇਹਦੇ ਤੇ ਫਿਰ ਭਾਰਤ ਦਾ ਇਹ ਆਖਣਾ ਹੈ ਕਿ ਇਹ ਇਲਾਕੇ ਦਾ ਤਸਫੀਆ ਹੈ, ਯਾਨੀ ਰੋਲਾ ਹੈ ਕਿ ਇਹ ਪਾਕਿਸਤਾਨ ਦਾ ਹਿੱਸਾ ਹੀ ਹੈ ਸਾਡਾ, ਅਸੀਂ ਇਹਨੂੰ ਆਪਣਾ ਅਟੂਟ ਅੰਗ ਸਮਝਨੇ ਆ ਔਰ ਪਾਕਿਸਤਾਨ ਦਾ ਇੱਥੇ ਚੋਣਾਂ ਕਰਾਉਣਾ ਗੈਰ ਕਾਨੂੰਨੀ ਕੰਮ ਹੈ। ਉਹਦੇ ਤੇ ਫਿਰ ਪਾਕਿਸਤਾਨੀ ਫਾਰਨ ਆਫਿਸ ਨੇ ਜਵਾਬ ਦਿੱਤਾ ਹੈ ਕਿ ਜੀ ਭਾਰਤ ਖਾਬਾਂ ਦੀ ਦੁਨੀਆ ਦੇ ਵਿੱਚੋਂ ਬਾਹਰ ਆ ਜਾਏ। ਗਰਾਊਂਡ ਰਿਐਲਿਟੀ ਹੈ ਜਿਹੜੀ ਉਹ ਕੁਝ ਹੋਰ ਹੁੰਦੀ ਹੈ। ਅਫਸਾਨੇ ਸੁਣਾ ਕੇ ਦੁਨੀਆ ਨੂੰ ਹਕੀਕਤ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਗਿਲਗਿਤ ਬਲਤਿਸਤਾਨ ਨੂੰ ਸ਼ੁਰੂ ਤੋਂ ਅੱਜ ਤੱਕ ਆਪਣਾ ਹਿੱਸਾ ਮੰਨਦਾ ਆਇਆ ਹੈ ਔਰ ਅਸੀਂ ਆਪਣੇ ਏਰੀਆ ਦੇ ਵਿੱਚ, ਆਪਣੀ ਧਰਤੀ ਦੇ ਉੱਤੇ ਆਪਣੇ ਕਾਨੂੰਨ, ਲਾ, ਆਇਨ, ਕਨਸਟੀਟਿਊਸ਼ਨ ਉਹਦੇ ਤਹਿਤ ਜੋ ਚਾਹੀਏ ਕਰ ਸਕਦੇ ਹਾਂ। ਇਸ ਗੱਲ ਨੂੰ ਪੂਰੀ ਦੁਨੀਆ ਵੀ ਮੰਨਦੀ ਹੈ। ਭਾਰਤ ਇਹ ਗੱਲਾਂ ਕਰਕੇ ਦੁਨੀਆ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ। ਇਹ ਕਿਹਾ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਤਾਹਰ ਅੰਦਰਾਬੀ ਹੋਣਾ ਨੇ। ਨਾਲ ਹੀ ਉਹਨਾਂ ਦਾ ਇਹ ਆਖਣਾ ਸੀਗਾ ਕਿ ਇੰਡੀਆ ਵੱਲੋਂ ਇਹ ਜਿਹੜੇ ਇਤਰਾਜ਼ ਸਾਹਮਣੇ ਆ ਰਹੇ ਨੇ, ਇਹਨਾਂ ਦੀ ਸਾਡੇ ਲਾਗੇ ਕੋਈ ਵਕਤ ਨਹੀਂ ਹੈ। ਇਹੋ ਜਿਹੇ ਬਿਆਨ ਦੇ ਕੇ ਖਿੱਤੇ ਦੇ ਵਿੱਚ ਜਿਹੜੇ ਭਾਂਬੜ ਨੇ ਉਹਨਾਂ ਨੂੰ ਬਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਪ੍ਰਵੀਨ ਇੱਥੇ ਇਹ ਵੀ ਦੱਸਾਂ ਕਿ ਪਾਕਿਸਤਾਨ ਔਰ ਚਾਈਨਾ ਨੇ ਸਾਂਝੇ ਤੌਰ ਤੇ ਜਦੋਂ ਸੀ ਪੈਕ ਮਨਸੂਬਾ ਸ਼ੁਰੂ ਕੀਤਾ ਸੀਗਾ ਤੇ ਉਹ ਸੀ ਪੈਕ ਰੂਟ ਹੈ ਜਿਹੜਾ ਉਹ ਗਿਲਗਿਤ ਬਲਤਿਸਤਾਨ ਚੋਂ ਹੀ ਲੰਘਣਾ ਆ। ਗਿਲਗਿਤ ਬਲਤਿਸਤਾਨ ਚ ਜਦੋਂ ਉਹ ਲੰਘਣਾ ਸੀਗਾ ਉਹਦੇ ਤੇ ਕੰਮ ਸ਼ੁਰੂ ਹੋਇਆ ਤੇ ਉਦੋਂ ਵੀ ਭਾਰਤ ਵੱਲੋਂ ਇਤਰਾਜ਼ ਹੋਇਆ ਸੀਗਾ। ਪਾਕਿਸਤਾਨ ਨੇ ਉਦੋਂ ਵੀ ਇਹਨਾਂ ਇਤਰਾਜ਼ਾਂ ਨੂੰ ਰੱਦ ਕੀਤਾ। ਹੁਣ ਤਾਜ਼ਾ ਤਰੀਨ ਇਹ ਜਿਹੜੇ ਮਾਮਲੇ ਬਣੇ ਨੇ, ਇਹਨਾਂ ਤੇ ਇੱਕ ਵਾਰ ਫਿਰ ਦੋਵੇਂ ਮੁਲਕ ਬਿਆਨਬਾਜ਼ੀ ਚ ਆਮਣੇ ਸਾਹਮਣੇ। जम्मू कश्मीर ज्वाइंट अवामी एक्शन कमेटी ते पाबंदी लग गई है। ख्वाजा आसिफ दा बयान है, इस्लामाबाद पुलिस ਨੂੰ ਕਸ਼ਮੀਰ 'ਚ ਤਲਬ ਕਰ ਲਿਆ ਗਿਆ। ਸੁਣਿਆ ਹਾਲਾਤ ਬਾਬਾ ਬੇਕਾਬੂ ਹੋ ਗਏ ਨੇ, ਕੀ ਅਪਡੇਟ ਆ? ਪਰਵੀਨ, ਕੁਝ ਮਹੀਨੇ ਪਹਿਲਾਂ ਇੱਕ ਕਹਿ ਲਵੋ ਕਿ ਇਹ ਜੰਮੂ ਕਸ਼ਮੀਰ ਜੁਆਇੰਟ ਅਵਾਮੀ ਕਮੇਟੀ ਹੈ ਜਿਹੜੀ ਐਕਸ਼ਨ ਕਮੇਟੀ, ਇਹ ਬਣੀ। ਇਹ 2014 ਦੇ ਵਿੱਚ ਕਹਿੰਦੇ ਨੇ ਕਿ ਇਹ ਬਣੀ ਸੀਗੀ ਔਰ ਫਿਰ ਉਸ ਤੋਂ ਬਾਅਦ ਇਹ ਕਸ਼ਮੀਰ ਦੇ ਅੰਦਰ ਪਾਕਿਸਤਾਨੀ ਕਬਜ਼ੇ ਜਿਹੜਾ ਕਸ਼ਮੀਰ ਉਹਦੀ ਗੱਲ ਕਰ ਰਹੇ ਹਾਂ, ਉੱਥੇ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਜਿੱਦਾਂ ਪਾਕਿਸਤਾਨ ਪੀਪਲਸ ਪਾਰਟੀ, ਇਹ ਸਾਰੀਆਂ ਸਿਆਸੀ ਪਾਰਟੀਆਂ ਯਾਨੀ ਇਹ ਉੱਥੇ ਐਗਜ਼ਿਸਟ ਕਰਦੀਆਂ। ਹੁਣ ਉੱਥੇ ਜਦੋਂ ਸਰਕਾਰ ਬਣਦੀ ਹੈ ਤੇ ਉਸ ਸਰਕਾਰ ਔਰ ਆਪੋਜੀਸ਼ਨ ਰਲ ਮਿਲ ਕੇ ਗੱਠਜੋੜ ਹੋ ਜਾਂਦਾ ਆ। ਲੋਕਾਂ ਦਾ ਇਹ ਕਹਿਣਾ ਹੈ ਕਿ ਆਪੋਜੀਸ਼ਨ ਨਾਂ ਦੀ ਤਾਂ ਕੋਈ ਸ਼ੈ ਹੀ ਨਹੀਂ ਜਿਹੜੀ ਇਹ ਦੱਸ ਸਕੇ ਕਿ ਲੋਕਾਂ ਦੇ ਮਸਲੇ ਮਸਾਇਲ ਕੀ ਨੇ। ਇਹ ਤੇ ਆਪਣੀਆਂ ਸਿਆਸੀ ਵਾਰੀਆਂ ਲੈ ਦੇ ਆ ਜਿਹੜਾ ਉਹ ਚੱਲ ਰਿਹਾ ਹੈ, ਜਿਹਦੇ ਨਾਲ ਆਵਾਮ ਨੂੰ ਨੁਕਸਾਨ ਚੁੱਕਣਾ ਪੈ ਰਿਹਾ। ਫਿਰ ਇਹ ਲੋਕਾਂ ਦੀ ਨੁਮਾਇੰਦਾ ਇੱਕ ਕਹਿ ਲਓ ਗਰੋਹ ਪਾਰਟੀ ਜਮਾਤ ਬਣ ਕੇ ਸਾਹਮਣੇ ਆਈ। ਇਹਨਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਾਇਆ। ਫਿਰ ਇਹ ਜੰਮੂ ਕਸ਼ਮੀਰ ਜੁਆਇੰਟ ਐਕਸ਼ਨ ਕਮੇਟੀ ਹੈ ਜਿਹੜੀ, ਇਹਦੇ ਤੇ ਹੁਣ ਰਾਤੀ ਸਰਕਾਰ ਨੇ ਪਾਬੰਦੀ ਲਾਤੀ, ਨੋਟੀਫਿਕੇਸ਼ਨ ਕੱਢ ਦਿੱਤਾ ਹੈ ਕਿ ਇਹ ਜੀ ਜਿਹੜੀ ਤਨਜ਼ੀਮ ਆ ਇਹ ਮੁਲਕ ਦੇ ਵਿੱਚ ਅਫਰਾ ਤਫਰੀ ਔਰ ਫਸਾਦਾਂ ਦਾ ਸਬਬ ਬਣ ਰਹੀ ਹੈ। ਇਸ ਕਰਕੇ ਇਹਦੇ ਤੇ ਪਾਬੰਦੀ ਲਾਈ ਜਾਂਦੀ। ਯਾਦ ਰਵੇ ਇਹ ਪਾਬੰਦੀ ਹੈ ਉਸੇ ਤਰ੍ਹਾਂ ਲਾਈ ਗਈ ਹੈ ਜਿੱਦਾਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੇ ਲਾਈ ਗਈ ਸੀਗੀ। ਜਿਸ ਤਰ੍ਹਾਂ ਉਸ ਤੋਂ ਬਾਅਦ ਕੁਝ ਮਹੀਨੇ ਪਹਿਲੇ ਤਹਿਰੀਕੇ ਲਬੈਕ ਪਾਕਿਸਤਾਨ ਦੇ ਉੱਤੇ ਲਾਈ ਗਈ, ਇਸ ਪਾਰਟੀ ਤੇ ਵੀ ਲਾਈ ਗਈ। ਇਸ ਪਾਰਟੀ ਦਾ ਹਜੇ ਤੱਕ ਬਿਆਨ ਸਾਹਮਣੇ ਨਹੀਂ ਆਇਆ। ਰੋਲਾ ਕੀ ਚੱਲ ਰਿਹਾ ਸਰਕਾਰ ਦੇ ਨਾਲ? ਇਹਨਾਂ ਨੇ, ਯਾਦ ਹੋਵੇ ਤੁਹਾਨੂੰ ਕਿ ਕੁਝ 6 ਮਹੀਨੇ ਪਹਿਲਾਂ, ਸਾਲ ਪਹਿਲਾਂ, ਇਹਨਾਂ ਵੱਲੋਂ ਕਸ਼ਮੀਰ ਦੇ ਅੱਡੋ ਅੱਡ ਇਲਾਕਿਆਂ 'ਚ ਧਰਨੇ ਦਿੱਤੇ ਗਏ ਸਨ। ਉਸ ਤੋਂ ਬਾਅਦ ਬਹੁਤ ਉੱਥੇ ਮਾਰ ਕੁਟਾਈ ਹੋਈ, ਫੋਰਸਿਸ ਤੇ ਹਮਲੇ ਹੋਏ, ਸਰਕਾਰੀ ਦਫ਼ਤਰਾਂ ਤੇ ਹਮਲੇ ਹੋਏ, ਸਰਕਾਰੀ ਅਫਸਰਾਂ ਨੂੰ, ਕਮਿਸ਼ਨਰਾਂ ਨੂੰ ਗਿਰੇਬਾਨਾਂ ਤੋਂ ਫੜ ਕੇ ਕੱਢਿਆ ਗਿਆ। ਮਾਮਲਾਤ ਬੜੇ ਵਿਗੜੇ। ਇਹਦੇ ਜਿਹੜੇ ਲੀਡਰ ਸਨ ਜਾਂ ਅੱਗੇ ਕਰਤਾ ਧਰਤਾ ਸਨ ਉਹ ਬਾਅਦ 'ਚ ਮੁਕਾਬਲੇ 'ਚ ਕਤਲ ਹੋ ਗਏ। ਫਿਰ ਹੁਣ ਇਸ ਪਾਰਟੀ ਦੀਆਂ ਮੰਗਾਂ ਦੇ ਵਿੱਚੋਂ 35 ਮੰਗਾਂ ਇਹਨਾਂ ਨੇ ਰੱਖੀਆਂ, 36 ਮੰਗਾਂ ਹੋ ਗਈਆਂ। ਸਰਕਾਰ ਕਹਿੰਦੀ ਅਸੀਂ 36 ਦੀਆਂ 36 ਮੰਗ ਲਈਆਂ। ਹੁਣ ਜਦੋਂ ਚੋਣਾਂ ਦਾ ਐਲਾਨ ਹੋ ਚੁੱਕਿਆ ਸੀਗਾ ਤੇ ਇਹਨਾਂ ਨੇ ਆਖਿਆ ਕਿ ਜੀ ਇੱਥੇ ਕਸ਼ਮੀਰ ਦੇ ਅੰਦਰ ਪਾਕਿਸਤਾਨ ਭਰ ਦੇ ਵਿੱਚੋਂ ਕਸ਼ਮੀਰ ਅਸੈਂਬਲੀ ਦੀਆਂ ਜਿਹੜੀਆਂ 12 ਸੀਟਾਂ ਨੇ ਜਿਹਨਾਂ ਨੂੰ ਮਹਾਜਰ ਸੀਟਾਂ ਕਿਹਾ ਜਾਂਦਾ, ਉਹਨਾਂ ਨੂੰ ਖਤਮ ਕਰੋ। ਬਈ ਪੰਜਾਬੀ ਅਗਰ ਇੱਥੋਂ ਤੁਰ ਕੇ ਸਿੰਧ ਚਲੇ ਗਏ ਨੇ ਔਰ ਉਹਨਾਂ ਨੇ ਉੱਥੇ ਇੱਕ ਪੰਜਾਬੀ ਬਸਤੀ ਵਸਾ ਲਈ ਹੈ ਤੇ ਤੁਸੀਂ ਕੀ ਕਹੋਗੇ? ਸਫਾਇਆ ਕਰੋ ਇਹਦਾ। ਇਸੇ ਤਰ੍ਹਾਂ 47 ਵੇਲੇ ਬਹੁਤ ਸਾਰੇ ਕਸ਼ਮੀਰੀ ਹਿਜਰਤ ਕਰਕੇ ਸਿਆਲਕੋਟ ਚਲੇ ਗਏ,
ਪਾਕਿਸਤਾਨ ਦੇ ਬਾਕੀ ਸੂਬਿਆਂ ਦੇ ਵਿੱਚ ਜਾ ਕੇ ਵਸ ਗਏ। ਸੋ ਕਸ਼ਮੀਰ ਦੀ ਜਦੋਂ ਅਸੈਂਬਲੀ ਬਣਦੀ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਘਰ-ਬਾਰ ਹਜੇ ਵੀ ਉੱਥੇ ਕਸ਼ਮੀਰ ਦੇ ਵਿੱਚ ਨੇ। ਜਦੋਂ ਚੋਣਾਂ ਹੁੰਦੀਆਂ ਨੇ ਤੇ ਉੱਥੇ 12 ਸੀਟਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਿਆਲਕੋਟ ਦੀ ਇੱਕ ਸੀਟ ਹੋ ਗਈ, ਸਿੰਧ 'ਚ ਕੋਈ 2-4 ਹੋਣੀਆਂ, 3-4 ਕੋਈ ਪੰਜਾਬ ਦੇ ਵਿੱਚ ਹੋਣੀਆਂ। ਸੋ ਇਹ ਮਿੱਥੀਆਂ ਸੀਟਾਂ, ਇਹ ਅੱਜ ਦੀਆਂ ਨਹੀਂ, ਇਹ 47 ਤੋਂ ਹੀ ਇਸੇ ਤਰ੍ਹਾਂ ਤੁਰਿਆ ਆ ਰਿਹਾ ਕਿ ਮਹਾਜਰ ਨੇ ਜਿਹੜੇ ਉਹ ਇੱਥੇ ਆ ਕੇ ਚੋਣ ਲੜਨਾ ਚਾਹਣ, ਇਸ ਕਿਤੇ 'ਚ ਚੋਣ ਲੜਨਾ ਚਾਹਣ, ਜੋ ਜਿੱਥੇ ਵੀ ਵਸਣ ਦੇ ਨੇ ਉਹਨਾਂ ਕੋਲ ਇਖਤਿਆਰ ਹੈ। ਹੁਣ ਇਸ ਕਮੇਟੀ ਨੇ ਕਿਹਾ ਕਿ ਜੀ ਇਹ ਸੀਟਾਂ ਮੁਕਾਈਆਂ ਜਾਣ। ਇਹਦੇ ਤੇ ਫਿਰ ਖਾਜਾ ਆਸਫ ਹੋਣਾ ਦਾ ਬਿਆਨ ਆਇਆ ਕਿ ਕੀ ਉਹਨਾਂ ਕੁਰਬਾਨੀਆਂ ਨਹੀਂ ਦਿੱਤੀਆਂ ਜਿਨ੍ਹਾਂ ਦੀਆਂ ਸੀਟਾਂ ਮੁਕਾਉਣ ਦੇ, ਕੀ ਉਹ ਕਸ਼ਮੀਰੀ ਨਹੀਂਗੇ ਜਾਂ ਤੁਸੀਂ ਉਹਨਾਂ ਨੂੰ ਕਸ਼ਮੀਰੀ ਮੰਨਦੇ ਨਹੀਂਗੇ? ਕੀ ਉਹ ਉਜੜ ਕੇ ਕਿਤੇ ਬੈਠੇ ਨੇ ਤੇ ਉਹਨਾਂ ਨੇ ਦੁਬਾਰਾ ਤੋਂ ਜ਼ਿੰਦਗੀ ਵਸਾਈ ਨਹੀਂ ਗਈ ਹੈ ਜਾਂ ਉਹਨਾਂ ਤੱਕ ਇਸ ਕਿਤੇ ਦੇ ਉੱਤੇ ਹੱਕ ਮੁੱਕ ਗਿਆ ਹੈ? ਇਹ ਗੱਲ ਸਿਰੇ ਤੋਂ ਗਲਤ ਆ ਔਰ ਇਹ ਐਨ ਉਸ ਟਾਈਮ ਆ ਕੇ ਤੁਸੀਂ ਕਰਨ ਦੇ ਜੇ ਜਦੋਂ ਚੋਣਾਂ ਹੁਣ ਬਿਲਕੁਲ ਸਿਰ ਤੇ ਨੇ। ਜੇ ਤੇ ਤੁਸੀਂ ਆਪਣਾ ਇਹ ਨਜ਼ਰੀਆ ਜਿਹੜਾ ਇਹ ਧੱਕੇ ਨਾਲ ਮਲਵਾਉਣਾ ਤੇ ਗਵਰਨਮੈਂਟ ਆ ਜਿਹੜੀ ਉਹ ਇਸ ਬਲੈਕਮੇਲਿੰਗ ਨਹੀਂ ਹੋਣ ਲੱਗੀ। ਤੁਸੀਂ ਆਪਣਾ ਇੱਕ ਇਲੈਕਸ਼ਨ ਲੜੋ, ਜਿੱਤੋ, ਅਸੈਂਬਲੀ 'ਚ ਜਾਓ, ਕਸ਼ਮੀਰ ਅਸੈਂਬਲੀ 'ਚ ਜਾ ਕੇ ਤੁਸੀਂ ਬਿੱਲ ਪਾਸ ਕਰੋ, ਲੋਕ ਉਸ ਬਿੱਲ ਦੀ ਹਮਾਇਤ ਕਰਨ, ਆਪਣਾ ਨਜ਼ਰੀਆ ਲੋਕਾਂ ਦੇ ਸਾਹਮਣੇ ਰੱਖੋ, ਉਹ ਤੁਹਾਨੂੰ ਵੋਟ ਦੇ ਦਿੰਦੇ ਨੇ ਕਿ ਹਾਂ ਬਿਲਕੁਲ 12 ਸੀਟਾਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਤੁਸੀਂ ਕਹੋ ਕਿ ਇਹ ਸਾਡੀ ਸ਼ਰਤ ਆ ਤੇ ਅਸੀਂ ਕਿਸੇ ਇੱਕ ਧਿਰ ਦੀ ਸ਼ਰਤ ਮੰਨ ਕੇ ਇਹ ਕੰਮ ਨਹੀਂਗਾ ਕਰਨਾ, ਇਹ ਬਲੈਕਮੇਲਿੰਗ ਆ। ਉਸ ਤੋਂ ਬਾਅਦ ਹੁਣ ਇਤਲਾ ਆਈ ਹੈ ਕਿ ਜੀ ਇਹਨਾਂ ਤੇ ਪਾਬੰਦੀ ਲੱਗ ਗਈ ਹੈ। ਉਧਰੋਂ ਇਸਲਾਮਾਬਾਦ ਪੁਲਿਸ ਆ ਜਿਹੜੀ ਬਿਲਕੁਲ ਨਾਲ ਪੈਂਦੀ ਹੈ ਕਸ਼ਮੀਰ ਤੋਂ ਸਭ ਤੋਂ ਨੇੜੇ, ਉਹਨਾਂ ਨੂੰ ਤਲਬ ਕਰ ਲਿਆ ਗਿਆ। ਕਹਿੰਦੇ ਨੇ ਕਿ ਉੱਥੇ ਹਾਲਾਤ ਨੇ ਜਿਹੜੇ ਉਹ ਖਰਾਬ ਹੋਣ ਜਾ ਰਹੇ ਨੇ ਔਰ 1505 ਅਫਸਰਾਂ ਮਤਹਿਤਾਂ ਦੀ ਫੋਰਸ ਦਾ ਦਸਤਾ ਜਿਹੜਾ ਉਹ ਮੇਰੀਆਂ ਇਤਲਾਵਾਂ ਮੁਜਬ ਰਾਤੀ, ਯਾਨੀ ਇਸ ਵੇਲੇ ਹੁਣ ਦਿਨ ਚੜ ਚੁੱਕਿਆ ਹੈ, ਉਹ ਕਸ਼ਮੀਰ ਪਹੁੰਚ ਚੁੱਕਿਆ ਹੋਏਗਾ ਉੱਥੋਂ ਦੇ ਹਾਲਾਤਾਂ ਨੂੰ ਕੰਟਰੋਲ ਕਰਨ ਲਈ। ਇਹ ਜਿਹੜੀ ਪਾਰਟੀ ਤੇ ਪਾਬੰਦੀ ਲਾਈ ਗਈ ਹੈ ਇਹਦੇ ਵੱਲੋਂ ਹਜੇ ਤੱਕ ਕੋਈ ਬਿਆਨ ਹੈ ਜਿਹੜਾ ਸਾਹਮਣੇ ਨਹੀਂ ਆਇਆ, ਜਦੋਂ ਤੱਕ ਅਸੀਂ ਤੁਹਾਨੂੰ ਇਹ ਖਬਰ ਦੇ ਰਹੇ ਜੀ। ਭਾਰਤ ਵੱਲੋਂ ਬਿਆਸ ਟਨਲ ਪ੍ਰੋਜੈਕਟ ਬਾਰੇ ਪਾਕਿਸਤਾਨੀ ਫੋਰਨ ਆਫਿਸ ਨੇ ਚਿੰਤਾ ਭਰਿਆ ਇੱਕ ਬਿਆਨ ਦਿੱਤਾ ਹੈਗਾ। ਕੀ ਆਖਿਆ? ਇਹ ਜੀ ਚਨਾਬ ਬਿਆਸ ਲਿੰਕ ਟਨਲ ਪ੍ਰੋਜੈਕਟ ਹੈ ਜਿਹਦੇ ਬਾਰੇ ਇੰਡੀਆ ਨੇ ਖੁੱਲ੍ਹਾ ਐਲਾਨ ਕਰਕੇ ਅਖਬਾਰ 'ਚ ਇਸ਼ਤਿਹਾਰ ਦਿੱਤਾ ਕਿ 8.7 ਮੀਲ ਦੀ ਇੱਕ ਇਹ ਸੁਰੰਗ ਆ ਜਿਹੜੀ ਉਹ ਕੱਢੀ ਜਾ ਰਹੀ ਹੈ। ਯਾਨੀ ਚਨਾਹ ਦੇ ਪਾਣੀ ਦੇ ਉੱਤੇ ਪਾਕਿਸਤਾਨ ਦਾ ਹੱਕ ਆ, ਬਿਆਸ ਦੇ ਪਾਣੀ ਦੇ ਉੱਤੇ ਭਾਰਤ ਦਾ ਹੱਕ ਹੈ। ਸੋ ਭਾਰਤ ਉਹ ਚਨਾਹ ਦਰਿਆ ਦੇ ਵਿੱਚ ਸੰਨ ਲਾ ਕੇ ਉੱਥੋਂ ਇੱਕ ਟਨਲ, ਇੱਕ ਨਹਿਰ ਕੱਢ ਕੇ ਪਾ ਰਿਹਾ ਬਿਆਸ ਦੇ ਵਿੱਚ। ਬਿਆਸ ਹੀ ਉਸ ਪਾਣੀ ਦਾ ਰੁਖ ਮੋੜਿਆ। ਪਾਕਿਸਤਾਨ ਕਹਿ ਰਿਹਾ ਕਿ ਮੇਰੇ ਹੱਕ ਦਾ ਪਾਣੀ ਹੈ ਜਿਹੜਾ ਇਹ ਉਹਦਾ ਰੁਖ ਮੋੜਿਆ ਜਾ ਰਿਹਾ ਔਰ ਕਿਸੇ ਪਾਸੇ ਵੀ ਠੀਕ ਨਹੀਂ ਹੈ। ਹੁਣ ਪਾਕਿਸਤਾਨੀ ਫਾਰਨ ਆਫਿਸ ਨੇ ਕਿਹਾ ਕਿ ਅਖਬਾਰ 'ਚ ਇਸ਼ਤਿਹਾਰ ਦੇ ਕੇ ਕੰਪਨੀਆਂ ਕੋਲੋਂ ਟੈਂਡਰ ਮੰਗੇ ਗਏ ਨੇ ਕਿ ਇਹ ਟਨਲ ਬਣਾਉਣੀ ਹੈ, ਇਹਦੇ ਵਾਸਤੇ ਕਿਹੜੀ ਕੰਪਨੀ ਆਪਣੀ ਮਸ਼ੀਨਰੀ ਦੇ ਨਾਲ ਬੋਲੀ ਦਿੰਦੀ ਹੈ, ਜਿੱਦਾਂ ਠੇਕੇ ਹੁੰਦੇ ਨੇ। ਉਹ ਇੰਡੀਆ ਵੱਲੋਂ ਇਹ ਕੰਮ ਕੀਤਾ ਗਿਆ। ਪਾਕਿਸਤਾਨ ਇਹ ਕਹਿਣ ਡਿਆ ਕਿ ਇਹਦੇ ਅਸਰ ਪੂਰੇ ਖਿੱਤੇ ਦੇ ਉੱਤੇ ਪੈਣਗੇ ਔਰ ਇਹ ਇੱਕ ਨਵੀਂ ਜੰਗ ਦਾ ਸਬਬ ਬਣ ਸਕਦਾ ਹੈ। ਯਾਦ ਰਵੇ ਕਿ ਇਹ ਕੰਮ ਐਨ ਉਸ ਵੇਲੇ ਚੱਲ ਰਿਹਾ ਹੈ ਜਦੋਂ ਭਾਰਤ ਵਾਲੇ ਪਾਸਿਓਂ ਵੀ ਉਹਨਾਂ ਦੇ ਫੌਜੀ ਪ੍ਰਧਾਨ ਨੇ ਜਿਹੜੇ 에ਅਰ ਫੋਰਸ ਤੇ ਉਹਨਾਂ ਦੀ ਨੇਵੀ ਦੇ, ਉਹਨਾਂ ਦੇ ਕਹਿ ਲਵੋ ਕਿ ਆਰਮੀ ਦੇ, ਉਹਨਾਂ ਨੂੰ ਇਹ ਬਿਆਨ ਆਣ ਡਿਆ ਕਿ ਸੰਦੂਰ 2 ਜਿਹੜਾ ਅਸੀਂ ਪਾਕਿਸਤਾਨ ਦੇ ਨਾਲ ਲੜਨਾ ਹੈ ਨਾ, ਉਹ ਅਸੀਂ ਐਰਕੀ 3 ਜਾਂਦੀ ਹੈ ਕਿ ਇਹ ਲਿਸਟ ਇੱਥੇ ਲਾਓ। ਪਹਿਲਾ ਧੱਕਾ ਏ, ਫਿਰ ਲਿਸਟ ਦੇ ਪੈਸੇ ਵੀ ਸਾਡੇ ਕੋਲੋਂ ਲੈ ਜਾਂਦੇ ਨੇ, ਦੂਜਾ ਧੱਕਾ, ਤੀਜਾ ਉਹ ਜਿਹੜੇ ਲਿਸਟ ਦੇਣ ਆਉਂਦੇ ਨੇ ਉਹ ਰਿਸ਼ਵਤ ਵੀ ਸਾਡੇ ਕੋਲੋਂ ਲੈਂਦੇ ਨੇ, ਚੌਥਾ ਧੱਕਾ ਇਹ ਉਹ ਇੱਥੋਂ ਸਾਡੇ ਕੋਲੋਂ ਸਬਜ਼ੀ, ਦਾਲਾਂ, ਗਰੋਸਰੀ ਵੀ ਮੁਫਤ ਲੈ ਜਾਂਦੇ ਨੇ। ਇਹਨਾਂ ਤੋਂ ਬਾਅਦ ਫਿਰ ਟੈਕਸ ਸਾਡੇ ਤੇ ਹੀ ਲਾਉਣਾ ਹੈ, ਯਾਨੀ ਕੰਮਕਾਰ ਕਾਰੋਬਾਰ ਕਰਨਾ ਬਹੁਤ ਮੁਸ਼ਕਿਲ ਕਰ ਦਿੱਤਾ ਗਿਆ। ਇਸ ਤੋਂ ਆਡਾ ਜਿਹੜਾ ਤੁਸੀਂ ਦੱਸਿਆ, ਇਸ ਵੇਲੇ ਪਾਕਿਸਤਾਨ ਦੇ ਵਿੱਚ ਸਕੂਲ ਦੀਆਂ ਕਾਪੀਆਂ, ਕਿਤਾਬਾਂ, ਪੈਨਸਲਾਂ, ਸਟੇਸ਼ਨਰੀ ਆਈਟਮਸ ਦੇ ਉੱਤੇ GST ਜਨਰਲ ਸੇਲਸ ਟੈਕਸ ਆ 10%। ਹੁਣ ਕਹਿੰਦੇ ਨੇ ਕਿ IMF ਨੇ ਕਿਹਾ ਕਿ ਇਹਨੂੰ ਵਧਾ ਕੇ ਤੇ 18% ਤੇ ਲੈ ਕੇ ਜਾਓ ਤੇ ਸਰਕਾਰ ਇਹ ਕੰਮ ਜਿਹੜਾ ਇਹ ਹੁਣ ਬਜਟ ਚੈੱਕ ਕਰੇਗੀ ਕਿ ਇਹ ਕਾਗਜ਼, ਕਾਪੀਆਂ, ਕਿਤਾਬਾਂ, ਪੈਨਸਲਾਂ, ਬਾਕੀ ਇਹ ਸਟੇਸ਼ਨਰੀ ਸਾਰੀ ਜਿਹੜੀ ਇਹ ਮਹਿੰਗੀ ਹੋਣ ਜਾ ਰਹੀ ਖਬਰ ਹੈ ਜੀ। ਹਜੇ ਜੀ ਲੀਥੀਅਮ ਬੈਟਰੀਆਂ ਬਾਰੇ ਪਾਕਿਸਤਾਨੀ ਮਾਰਕੀਟ 'ਚ ਅਸਲੀ ਜਾਲੀ ਵਾਲਾ ਰੋਲਾ ਚੱਲਣ ਰਿਹਾ ਸੀ। ਮਾਮਲਾ ਸੈਨੇਟ ਦੀ ਕਮੇਟੀ 'ਚ ਅਪੜ ਗਿਆ ਹੈਗਾ। ਹੁਣ ਕੀ ਬਣੂ? ਅਸਲ ਦੇ ਵਿੱਚ ਇਹ ਆਖਿਆ ਗਿਆ ਪ੍ਰਵੀਨ ਨੇ, ਲੀਥੀਅਮ ਬੈਟਰੀਆਂ ਨੇ ਜਿਹੜੀਆਂ ਇਹਨਾਂ ਦੀ ਮੈਨੂਫੈਕਚਰਿੰਗ ਤੇ ਪਾਕਿਸਤਾਨ 'ਚ ਨਹੀਂ ਹੋ ਰਹੀ। ਲੀਥੀਅਮ ਸੈਲਸ ਨੇ ਜਿਹੜੇ ਬਣਦੇ ਨੇ ਚਾਈਨਾ 'ਚ ਜਿਹੜਾ ਕੁਆਲਿਟੀ ਸੈੱਲ ਆ ਉਹ ਕਹਿੰਦੇ ਨੇ ਕਿ ਸਾਰਾ ਐਕਸਪੋਰਟ ਹੋ ਜਾਂਦਾ ਆ ਅਮਰੀਕਾ ਜਾਂ ਉਹ ਮੁੱਲ ਜਿਹੜੇ ਚੰਗਾ ਤਾਰਦੇ ਨੇ ਜਿਹੜੇ ਮੁਲਕ, ਉਹਨਾਂ ਨੂੰ ਉਹ ਦੇ ਦਿੰਦੇ ਨੇ। ਪਾਕਿਸਤਾਨ ਦੇ ਵਿੱਚ ਇਹ ਬੈਟਰੀ ਜਿਹੜੀ ਬਹੁਤ ਮਹਿੰਗੀ ਪੈਂਦੀ ਹੈ, ਆਮ ਬੰਦਾ ਨਹੀਂ ਲੈਂਦਾ। ਪਾਕਿਸਤਾਨ 'ਚ 8-9 ਕੰਪਨੀਆਂ ਐਸੀਆਂ ਨੇ ਜਿਹੜੀਆਂ ਸੈੱਲ ਉੱਥੋਂ ਪਾਕਿਸਤਾਨ ਲਿਆਉਂਦੀਆਂ ਨੇ, ਉਸ ਤੋਂ ਬਾਅਦ ਇਹਨਾਂ ਦੀ ਮੈਨੂਫੈਕਚਰਿੰਗ ਜਾਂ ਇਹਨਾਂ ਦੀ ਐਡਜਸਟਮੈਂਟ ਜਾਂ ਅਸੈਂਬਲਿੰਗ ਆਪ ਕਰਦੀਆਂ ਨੇ। ਅੱਛਾ, ਉਹ ਹੁਣ ਜਦੋਂ ਅਸੈਂਬਲਿੰਗ ਆਪ ਕਰਦੀਆਂ ਸਨ, ਲੋਕੀ ਵੇਚਦੇ ਨੇ ਕਿ ਇਹ ਬ੍ਰਾਂਡ ਆ, ਫਲਾਂ ਆ, ਇਹਦਾ ਤੇ ਰੰਗ ਆਇਆ, ਇਹ ਤੇ ਟੀਨ ਦੇ ਵਿੱਚ ਪੈਕ ਕਰਕੇ ਦੇ ਰਹੇ ਆ, ਉਹ ਲੋਕਾਂ ਵੱਲ ਉਹ ਥੋੜਾ ਜਿਹਾ ਹੋਇਆ। ਫਿਰ ਆਮ ਬੈਟਰੀ ਜਿਹੜੀ 30,000 35,000 40,000 ਦੀ ਲੱਭਣੀ ਆ, ਉਹਦੇ ਮੁਕਾਬਲੇ 'ਚ ਇਹੋ ਹੀ ਬੈਟਰੀ ਉਸੇ ਕੈਪੈਸਿਟੀ ਦੀ ਹੈ ਜਿਹੜੀ ਉਹ 2 ਲੱਖ ਰੁਪਏ ਦੀ ਲੱਭਦੀ ਹੈ। ਫਿਰ ਮਾਰਕੀਟ 'ਚ ਆਏ ਕੁਝ ਐਸੇ ਲੋਕ ਜਿਨ੍ਹਾਂ ਦੀਆਂ ਬੈਠਕਾਂ ਵਿਹਲੀਆਂ ਸਨ,
ਪੈਸਾ ਹੈ ਸੀ, ਉਹਨਾਂ ਨੇ ਚਾਈਨਾ ਤੋਂ ਸੈੱਲ ਅਸੈਂਬਲ ਕੀਤੇ ਔਰ ਗਲੀਆਂ ਮਹੱਲਿਆਂ ਦੇ ਵਿੱਚ ਬੈਟਰੀਆਂ ਬਣਾ ਕੇ ਦੇਣ ਡੈ ਪਏ। ਆਮ ਬੰਦਾ ਜਿਹਨੇ ਆਪਣਾ ਸੋਲਰ ਜਾਂ ਬਾਕੀ ਔਰ ਬਿਜਲੀ ਦੇ ਬਿੱਲਾਂ ਤੋਂ, ਬਿਜਲੀ ਦੇ ਮੁੱਲ ਤੋਂ ਤੰਗ ਆਇਆ ਆ, ਉਹਨੂੰ ਤੇ ਵਰਤਣ ਲਈ ਬੈਟਰੀ ਚਾਹੀਦੀ ਸੀ ਬੈਕਅਪ ਲਈ, ਉਹਨੇ ਉਹ ਛੱਡੀ। ਉਹਨੇ ਆਖਿਆ ਕਿ 2 ਲੱਖ ਦੀ ਬਜਾਏ ਆ ਮੈਨੂੰ ਲੱਖ ਔਰ 1.5 ਲੱਖ 'ਚ ਲੱਭਣ ਡਈ, ਇਹ ਹੈ ਤੇ ਉਹੀ ਸ਼ੈ ਆ। ਫਿਰ ਉਹਨਾਂ ਜ਼ਮਾਨਤ ਦਿੱਤੀ ਕਿ ਨਹੀਂ ਇਹ ਬਿਲਕੁਲ ਉਹੀ ਹੈ, ਉਹੀ ਸੈੱਲ ਉਹ ਕਰ ਰਹੇ, ਉਹੀ ਹੈ, ਵੇਖੋ ਸਾਡੇ ਕੋਲ ਇੰਪੋਰਟ। ਜਦੋਂ ਕਿਸੇ ਨੂੰ ਸ਼ੀਸ਼ੇ 'ਚ ਲਾਉਣਾ ਹੋਵੇ ਤੇ ਫਿਰ ਤੇ 100 ਰੁਪਏ ਹੁੰਦੇ ਨੇ ਸੌਦਾ ਵੇਚਣ ਦੇ। ਉਹ ਜਦੋਂ ਬੈਟਰੀਆਂ ਲਾਈਆਂ ਪ੍ਰਵੀਨ, ਉਹਨਾਂ ਬੈਟਰੀਆਂ ਦੇ ਧਮਾਕਿਆਂ ਦੀਆਂ, ਉਹਨਾਂ ਨੂੰ ਅੱਗਾਂ ਲੱਗਣ ਦੀਆਂ ਮਾਮਲੇ ਸਾਹਮਣੇ ਆਏ ਔਰ ਅੰਨ੍ਹੇਵਾਹ ਹੈ। ਤੁਸੀਂ ਵੀ ਪਿੱਛੇ ਇੱਕ ਮੈਨੂੰ ਵੀਡੀਓ ਵਿਖਾ ਰਹੇ ਸੀਗੇ ਕਿ ਫੈਸਲਾਬਾਦ ਦੇ ਵਿੱਚ ਇਹ ਧਮਾਕਾ ਹੋਇਆ। ਐਕਚੁਅਲ ਉਹ ਗੋਦਾਮ ਸੀਗਾ ਇਹਨਾਂ ਲੀਥੀਅਮ ਬੈਟਰੀਆਂ ਦਾ। ਲੀਥੀਅਮ ਬੈਟਰੀ ਦਾ ਸਟਰਕਚਰ ਹੈ ਜਿਹੜਾ ਉਹ ਤੇਜ਼ਾਬ ਵਾਲੀਆਂ ਬੈਟਰੀਆਂ ਜਾਂ ਪਾਣੀ ਵਾਲੀਆਂ ਬੈਟਰੀਆਂ ਤੋਂ ਬਿਲਕੁਲ ਡਿਫਰੈਂਟ ਆ। ਉਸ ਪਾਣੀ ਵਾਲੀ ਬੈਟਰੀ ਦਾ ਪਾਣੀ ਪੂਣੀ ਔਰ ਬਾਕੀ ਸਭ ਕੁਝ ਅਗਰ ਚੇਂਜ ਕਰਦੇ ਰਹੋ ਤਾਂ 1 ਤੋਂ 1.5 2 ਸਾਲ ਚੱਲ ਜਾਂਦੀ ਹੈ। ਇਹ ਬੈਟਰੀ ਦੀ ਏਜ ਹੈ ਜਿਹੜੀ, ਇਹਦੇ 'ਚ ਨਾ ਪਾਣੀ ਪੀਣਾ ਪੈਂਦਾ ਨਾ ਕੋਈ ਬਾਕੀ ਸਿਆਪੇ ਨੇ। ਇਹਦੀ ਉਮਰ ਹੁੰਦੀ ਹੈ 10 ਤੋਂ 12 ਸਾਲ ਜੇ ਅਸਲੀ ਹੋਵੇ ਤੇ। ਹੁਣ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਹੈ ਜਿਹੜਾ ਉਹ ਬਣ ਗਿਆ, ਲੋਕਾਂ ਦਾ ਥੋੜਾ ਭਰੋਸਾ ਹੋਇਆ। ਜਿਹੜੀਆਂ ਕੰਪਨੀਆਂ ਪਾਕਿਸਤਾਨ 'ਚ ਰਜਿਸਟਰਡ ਸਨ, ਜਿਨ੍ਹਾਂ ਨੇ ਬਾਹਰੋਂ ਸੈੱਲ ਮੰਗਾ ਕੇ ਤੇ ਉਹਦੇ ਮੁਤਾਬਕ ਡਾਇਆਗ੍ਰਾਮ ਮੁਤਾਬਕ ਉਹਨੂੰ ਅਸੈਂਬਲ ਕਰਦੀਆਂ ਸੀਗੀਆਂ, ਉਹਨਾਂ ਨੇ ਲੇਬਲਿੰਗ ਹੈ ਜਿਹੜੀ ਉਹ ਵੀ ਬਾਹਰੋਂ ਬਣਵਾਉਣੀ ਸ਼ੁਰੂ ਕਰ ਦਿੱਤੀ ਕਿ ਗਾਹਕ ਆ ਜਿਹੜਾ ਉਹ ਆਵੇ। ਕਾਰੀਗਰ ਪਾਕਿਸਤਾਨੀ ਸਨ, ਜਿਨ੍ਹਾਂ ਨੇ 4 ਦਿਨ ਉੱਥੇ ਕੰਮ ਸਿੱਖਿਆ, 4 ਪੈਸੇ ਲਾਏ, ਆਪਣੀ ਬੈਠਕ 'ਚ ਆਪਣੀਆਂ ਬੈਟਰੀਆਂ ਬਣਾਉਣ ਲੱਗ ਪਏ। ਵੇਖੋ ਜੀ ਇਹ ਸ਼ੈ ਉਹੀ ਸੈੱਲ ਉਹੀ ਹੈ ਵੀ ਉਹੀ ਇਹੋ ਹੀ, ਇਹ ਸਭ ਕੁਝ ਹੋ ਗਿਆ। ਇਹ ਹੁਣ ਮਾਮਲਾ ਇਹ ਬਣਿਆ ਕਿ ਇਹ ਜਿਹੜੇ ਸੈੱਲ ਗਲੀਆਂ ਮਹੱਲਿਆਂ 'ਚ ਬਣਾਉਣ ਦੇ ਨੇ ਬੈਟਰੀਆਂ, ਇਹ ਸਾਰੀਆਂ ਸਮਗਲ ਹੋ ਕੇ ਆ ਰਹੀਆਂ ਆ ਅਫਗਾਨਿਸਤਾਨ ਦੇ ਰਾਹੀਂ ਪਾਕਿਸਤਾਨ ਦੇ। ਇਸ ਸਮਗਲਿੰਗ ਨੂੰ ਨਹੀਂ ਰੋਕ ਸਕ ਰਹੇ। ਹੁਣ ਉਹਦੇ ਤੋਂ ਬਾਅਦ ਸੈਨੇਟ 'ਚ ਇਹ ਅਪੜਿਆ ਕਿ ਜੀ ਆਉਣ ਵਾਲੇ ਵਕਤ ਦੇ ਵਿੱਚ ਜਿੰਨੇ ਕੁ ਸੈੱਲ ਗੋਦਾਮਾਂ ਦੇ ਅੰਦਰ ਪਏ ਨੇ, ਆਬਾਦੀ ਵਾਲੇ ਇਲਾਕਿਆਂ 'ਚ ਵੱਡੇ ਧਮਾਕੇ ਹੋ ਕੇ ਇਹ ਬਰੂਦ ਫਟਣ ਦੇ ਬਰਾਬਰ ਹੋਣੇ ਆ। ਇਹ ਕੋਈ ਵੱਡਾ ਖਤਰਾ ਜਿਹੜਾ ਅਡੀਕਣ ਡਿਆ, ਇਹਨੂੰ ਰੈਗੂਲਾਈਜ਼ ਕੀਤਾ ਜਾਏ। ਦੂਸਰੇ ਪਾਸੇ ਇਹ ਹੈ ਕਿ ਸੋਲਰ ਔਰ ਇਹ ਮਾਮਲੇ ਜਿੰਨੇ ਸਰਕਾਰ ਨੇ ਬੇਵਸ ਕਰ ਦਿੱਤੇ ਨੇ, ਜਿੰਨੇ ਮੁੱਲ ਵਧਾ ਦਿੱਤੇ ਨੇ, ਇਹ ਹੁਣ ਲੋੜ ਥੋੜਾ ਜਿਹੜੀ ਇਹਦੇ ਵਾਸਤੇ ਹਰ ਬੰਦੇ ਨੂੰ ਮੁਨਾਸਿਬ ਪੈਸਿਆਂ 'ਚ ਸਸਤੀ ਸ਼ੈ ਜਿੱਥੋਂ ਵੀ ਲੱਭੇਗੀ ਉਹ ਲੱਲੇਗਾ। ਉਸ ਤੋਂ ਬਾਅਦ ਜਦੋਂ ਕੁਆਲਿਟੀ ਫਰਕ ਹੁੰਦਾ ਫਿਰ ਮਾਰਕੀਟ 'ਚ ਲੜਾਈਆਂ ਦੀਆਂ ਵੀ ਇਤਲਾਵਾਂ ਹੈ ਨੇ। ਸੋ ਇਸ ਮਾਮਲੇ ਦੇ ਉੱਤੇ ਗੁੰਝਲ ਜਿਹੜੀ ਉਹ ਪੈ ਗਈ ਹੈ, ਜਿਹੜੀ ਹੁਣ ਸੈਨੇਟ ਦੀ ਕਾਇਮਾ ਕਮੇਟੀ ਦੇ ਸਾਹਮਣੇ ਚੁੱਕੀ ਗਈ ਜੀ। ਬਸ ਉਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਸੀ ਹਰ ਵਾਰ ਜਾਂਦੇ ਹੋਏ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ ਜੇ ਸਾਡਾ ਫੇਸਬੁੱਕ ਹੈ, YouTube ਹੈ, Instagram ਹੈ, ਇਹਦੇ ਤੇ ਵੀ ਵੇਖ ਸਕਦੇ ਜੀ। ਹਫਤੇ 5 ਦਿਨ ਅਮਰੀਕਾ ਮੌਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਆ। ਜੇ ਇਹਨਾਂ ਖਬਰਾਂ ਨੂੰ ਤੁਸੀਂ ਸਮਝਦੇ ਜੇ ਕਿ ਤੁਹਾਡੇ ਕਾਰੋਬਾਰ ਵਪਾਰ ਦੇ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।